मैं गुरुद्वारे विच नाम राम दा बोलांगा। सत श्री अकाल, अस्सलाम वालेकुम। पंजाबियों के अंदर हमेशा एक जश्न चलता है, दिल दे विच रूह दे विच कितना किते निरंतर एक जश्न चलता है। असी भी इधर आइए तुहानू मिलण लई, तुसी भी उधर आओ। जदों असी उधरले पंजाब च बैठे हुंदे सी, जदों तो असी लाहौर बारे गल्लां करदे सी, थिएटर करदे सी, रंगमंच नाल जुड़े सीगे, असी बहुत साल एक नाटक करते रहे। उस नाटक का नाम सी जिन्हें लाहौर नहीं देखा जम्मे नहीं। बहुत सालों तक वो नाटक करने तो बाद सानू आप लगता रहा कि असी कदों जम्मांगे। की हालत है सारी। असी इस टाइम इंडिगो होटल के लाहौर दो एंड पंजाबी कॉन्फ्रेंस वास्ते ससुरया साहब की पगपुशी हो रही है। बड़ी असीं शुक्रगुजार हाँ कि उन्होंने सानू बड़े बड़े वड्डे नामां दे नाल साडी मुलाकात कराई। अगे व्हाट्सएप ना पूछो, मेरा कैमरामैन है जी शहजाद जोइया साहब, मैं विखा रहे हसांदे मैं सारे विखा रहे ते मेरा भरा जी दिलावर सिंह जी आया चढ़दे पंजाब चो, ते इन्हें आके मेरे पग बन्नी। पग तुसीं देख लो किड्डी सोहनी बन्नी, किड्डे प्यार नाल बन्नी। सारी जिंदगी ये गल याद रहूगी भी दिलावर सिंह ने पग बन्नी। तेरा नाम बड़ा सोहना, ना सोहना मुंडा आप सोहना घट आ, आप सोहना घट आ यार। जिंदा वास्ता रहे अमरजा वट्टू साहब ने जी ऑर्गेनाइजर पंजाबी कॉन्फ्रेंस दे दूजी इंटरनेशनल पंजाबी कॉन्फ्रेंस जिहड़ी हो रही है, उन्होंने ये मुख तुसीं कह सकते हो प्रबंधक ने, वड्डियां प्रबंधकां जिन्हां दा नाम है जी। अमरजा वट्टू साहब की हाल है, ठीक हो? तो सर किदां फिर कॉन्फ्रेंस दी तैयारियां वधिया ने? कॉन्फ्रेंस दी तैयारियां जी पिछली कॉन्फ्रेंस नालों भी होर चंगा करन दी चंगा वो होएगी डेफिनेटली। ਉਹਦੇ ਅੰਦਰ ਕੋਈ ਪਲਾਨਸ ਨੇ। ਕੱਲ ਕਾਨਫਰੰਸ ਹੈ, ਦੇਖਦੇ ਆ ਫਿਰ ਉੱਥੇ। ਕੱਲ ਸ਼ੁਰੂ ਹੈ ਜੀ ਜੀ, ਕੱਲ 18 19 ਤੇ 20 ਨਵੰਬਰ ਦਾ। ਜੀ ਜੀ 18 19 20 ਨਵੰਬਰ ਤੱਕ। ਤੇ ਕਿਦਾਂ ਕੋਈ ਫਿਲਮਾਂ ਦੇ ਕਹਿੰਦੇ ਆ ਰਹੇ ਨੇ ਉਧਰ ਚੜ੍ਹਦੇ ਪੰਜਾਬ ਨੂੰ? ਜੀ ਜੀ ਆ ਚੁੱਕੇ ਨੇ ਆਪਣੇ ਮਲਕੀਤ ਰੋਣੀ ਸਾਹਿਬ ਆ ਚੁੱਕੇ ਨੇ। ਅੱਛਾ, ਗੁਰਪ੍ਰੀਤ ਕੌਰ ਬੰਗੂ ਜੀ ਆ ਚੁੱਕੇ ਨੇ। ਹੋਰ ਦੋਸਤ ਵੀ ਆ, ਉਹੀ ਮਾਤਾ ਜੀ ਦਾ ਰੋਲ ਤੇ ਉਹ ਸਾਰਾ ਉਹੀ ਆਹ ਮਾਤਾ ਜੀ ਦਾ ਰੋਲ ਤੇ ਆ ਜਾਣੇ ਨੇ ਕੱਲ ਆਪਣੇ ਆ ਜਾਣੇ ਨੇ। ਬਾਕੀ ਗੁੱਗੂ ਗਿੱਲ ਸਾਹਿਬ ਆ ਜਾਣੇ। ਗੁੱਗੂ ਗਿੱਲ ਸਾਹਿਬ, ਹਾਂ ਹਾਂ, ਕਰਮਜੀਤ ਅਨਮੋਲ ਸਾਹਿਬ ਆ ਜਾਣੇ ਨੇ, ਹਾਬੀ ਦਾਲੀਵਾਲ ਆ ਜਾਣੇ। ਵੱਡੇ ਵੱਡੇ ਬੰਦੇ ਆ ਰਹੇ ਨੇ। ਜੀ ਜੀ ਹਾਂ, ਪੰਜਾਬੀ ਦੀ ਜ਼ਬਾਨ ਪੰਜਾਬੀ ਜਿਹੜੀ ਆਪ ਵੱਡੀ ਹੈ ਨਾ, ਉਹਦੇ ਨਾਲ ਫਿਰ ਵੱਡੇ ਇਨਸਾਨ ਜੁੜਦੇ। ਵੱਡੇ ਇਨਸਾਨ ਸਵਾਲ ਹੈ। ਅਸੀਂ ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਵਾਸਤੇ ਇਕੱਠੇ ਹੋਏ ਹਾਂ ਤੇ ਇਹ ਵੇਖੋ ਸੋਸ਼ਲ ਮੀਡੀਆ ਦੀ ਬੜੀ ਵੱਡੀ ਮਿਹਰਬਾਨੀ ਹੈ ਕਿ ਉਹਨੇ ਟੁੱਟੇ ਹੋਏ ਪੰਜਾਬ ਨੂੰ ਇੱਕ ਵਾਰੀ ਫਿਰ ਤੋਂ ਜੋੜਿਆ। ਚੱਲ ਭਾਜੀ ਕੀ ਹਾਲ ਹੈ ਬਾਬਾ ਜੀ? ਇੱਧਰ ਮੜਾ ਬਹੁਤ ਵੱਡਾ ਨਾਂ ਜੀ। ਅਸੀਂ ਵੇਖ ਕੇ ਇਹਨਾਂ ਨੂੰ ਜਵਾਨ ਹੋਏ ਆ। ਯਕੀਨ ਕਰ ਦਿਓ ਕੰਮ ਬਹੁਤ ਸੋਹਣਾ, ਬਹੁਤ ਹੀ ਸੋਹਣਾ। ਮੈਂ ਤਾਂ ਫੋਟੋ ਭਾਈ ਤੁਹਾਡੀ ਦੇਖੀ, ਯਕੀਨ ਕਰੋ ਕਿੰਨਾ ਉੱਡ ਰਹੀ ਅਸੀਂ ਬਹੁਤ ਸੋਹਣੀ ਪੰਜਾਬੀ ਬੋਲਦੇ, ਥੋੜੇ ਤੋਂ ਘੱਟ ਸੋਹਣੀ ਬੋਲਦੇ ਸਰ। ਭਾਜੀ ਕੀ ਹਾਲ ਆ? हेलो जी, तगड़े हो थैंक यू सो नाइस। ਅਸੀਂ ਤੁਹਾਨੂੰ ਕੈਚ ਕਰਕੇ ਰੱਖਣਾ ਵੀ ਆ ਸਾਡੇ ਕੈਮਰੇ ਦੇ ਵਿੱਚ ਸਰ ਸੁਣ मैं बिस्मिल्लाह करेंगे। जी जी बिस्मिल्लाह जी। साडा चन्न, साडा मक्खन, साडी मां ਸਾਡੇ ਕੋਲ ਪੁੱਜੀ ਅੱਜ ਲਾਹੌਰ ਦੇ ਵਿੱਚ। ਢੇਰ ਸਾਰੀਆਂ ਦੁਆਵਾਂ, ਜਿਉਂਦੇ ਵਸਦੇ ਰਹੋ, ਸਦਾ ਖੁਸ਼ ਰਹੋ। ਇਹ ਜਿਹੜੀ ਆਪਣੀ ਸਾਂਝ ਹੈ ਹੋਰ ਪੀੜੀ ਹੁੰਦੀ ਜਾਵੇ। ਲੱਗ ਜੂ ਯਕੀਨ ਕਰ ਜੋ ਤੁਹਾਨੂੰ ਤੁਹਾਨੂੰ ਵੇਖਿਆ ਤੇ ਯਕੀਨ ਕਰੋ ਮੈਨੂੰ ਰੂਹ ਰਾਜ਼ੀ ਹੋਣ ਡਿਆ, ਰੂਹ ਰਾਜ਼ੀ ਹੋ ਗਈ ਕਿ ਮੈਨੂੰ ਐਂ ਲੱਗਦਾ ਪਿਆ ਕਿ ਇਹਦਾ ਸੁਪਨਾ ਵੇਖਣ ਦਾ। ਸੁਪਨਾ ਹੈ, ਅੱਲਾ ਦੀ ਕਸਮ, ਆਪਣੇ ਵਾਸਤੇ ਸੁਪਨਾ ਸੀ। ਅਸੀਂ ਤਾਂ ਫਿਲਮਾਂ ਹੀ ਇਹਨਾਂ ਨੂੰ ਵੇਖਣਾ ਸੁਪਨਾ ਸੀ, ਖੁਦਾ ਦੀ ਕਸਮ ਹੈ। ਫਿਲਮਾਂ ਦੇ ਵਿੱਚ ਵੇਖ ਵੇਖ ਕੇ ਤੇ ਅੱਜ ਰੀਅਲ ਦੇ ਵਿੱਚ ਸਮਝ ਨਹੀਂ ਆਉਂਦੀ। ਹੁਣ ਮੇਰਾ ਵੀ ਦਿਲ ਕਰ ਰਿਹਾ ਇੱਕ ਰੀਲ ਬਣਾ। ਅੱਜ ਜਾਂਦੇ ਦਿਨ ਇਹ ਦੋਨਾਂ ਮੁੰਡਿਆਂ ਦੇ ਜਾਂਦੇ ਦੀ ਫੋਟੋ ਬਣਾ, ਇੱਕ ਰੀਲ ਬਣਾ, ਇੱਕ ਰੀਲ ਬਣਾ। ਵੱਡੇ ਲੋਕਾਂ ਨੂੰ ਵੱਟ ਸਾਹਿਬ ਰੋਲਾ ਪਾ ਰਹੇ ਨੇ ਰੀਲ ਬਣਾ ਦੇ।
ਰਾਣਾ ਸਾਹਿਬ ਆਹ ਜੀ ਰਾਣਾ ਸਾਹਿਬ ਆ ਜਾਓ ਤਾਈ ਤੁਸੀਂ ਇਕੱਠਿਆਂ ਬਣਵਾ ਲਓ ਮੈਂ ਇਕੱਲੇ ਇਕੱਲੇ ਨਾਲ ਬਣਵਾਉਣੀ ਮੈਂ ਇਕੱਲੇ ਨਾਲ ਇਕੱਲਾ ਬਣਾਓ ਆਏ ਕੀ ਬਣਾ ਸ਼ਖਸੀਅਤਾਂ ਜੀ ਯਾਰ ਬਣਾ ਦੇ ਪੰਜਾਬੀ ਦੇ ਫੋਟੋ ਸੈਸ਼ਨ ਹੋ ਰਿਹਾ ਜੀ ਸਾਡੇ ਸਤਾਰੇ ਦਾ ਪੰਜਾਬੀ ਦੀ ਜਾਨ ਪੰਜਾਬੀ ਦੀ ਸ਼ਾਨ ਪੰਜਾਬੀ ਫਿਲਮਾਂ ਦੀ ਜਿੰਦ ਜਾਨ ਦੋ ਕਿਰਦਾਰ ਸਾਡੇ ਤੋਂ ਬੜੇ ਵੱਡੇ ਨੇ ਤੇ ਮੈਂ ਹੁਣ ਬਸ ਲੱਗਾ ਤੁਹਾਡੇ ਤੋਂ ਮੈਂ ਤੁਹਾਨੂੰ ਕੱਲੇ ਨੂੰ ਕਮਾਲ ਵੀ ਦੇਖੋ ਭਾਜੀ ਨੂੰ ਪੰਜਾਬੀ ਦੇ ਇੰਨੇ ਸ਼ਦਾਈ ਨੇ ਇਹ ਪੰਜਾਬੀ ਨੂੰ ਇੰਨੀ ਮੁਹੱਬਤ ਕਰਨ ਵਾਲੇ ਲੋਕ ਨੇ ਦੇਖੋ ਇਹਨਾਂ ਨੇ ਆਪਣੇ ਵੱਲ ਘਮਾਓ ਜਿਹੜਾ ਪਸੀਨਾ ਆ ਗਿਆ ਬੰਦੇ ਨੂੰ ਬੋਲਦੇ ਬੋਲਦੇ ਕਿਆ ਬਾਤ ਪਸੀਨਾ ਮੈਨੂੰ ਯਕੀਨ ਜਿਹਾ ਨਹੀਂ ਹੁੰਦਾ ਗੱਲ ਆ ਇਹ ਬੰਦ ਕਰੋ ਸਾਨੂੰ ਯਕੀਨ ਦਵਾਵਾਂਗੇ ਬਾਅਦ ਕੋਈ ਨਾਸਰ ਢਿੱਲੋਂ ਸਾਹਿਬ ਵੀ ਆ ਗਏ ਨੇ ਜੀ ਪ੍ਰਾਹੁਣੇ ਲੈ ਕੇ ਤੇ ਗੱਲਾਂ ਪਤਾ ਕਰ ਫੋਟੋ ਚਲੋ ਰੌਣੀ ਸਾਹਿਬ ਫਿਰ ਘਿਰ ਗਿਆ ਰੌਣੀ ਸਾਹਿਬ ਨੂੰ ਆਪਣੇ ਹੀ ਘੇਰ ਲਿਆ ਚੜ੍ਹਦੇ ਪੰਜਾਬ ਵਾਲੇ ਇੰਨੇ ਸਾਲਾਂ ਬਾਅਦ ਕੋਈ ਨਹੀਂ ਆਪਾਂ ਕਰਦੇ ਮੰਜੋ ਤੁਸੀਂ ਬੋਲੋ ਬਾਬਾ ਬੁੱਲੇ ਸ਼ਾਹ ਫਰਮਾਉਂਦੇ ਨੇ ਕਿ ਇੱਟ ਖੜਕ ਕੇ ਦੁੱਗੜ ਵੱਜੇ ਤੱਤਾ ਹੋਵੇ ਚੁੱਲਾ ਆਣ ਫਕੀਰ ਤਰਾ ਜਿਹੜਾ ਦਿਖਾਉਣ ਰਾਜ਼ੀ ਹੋਇਆ ਬੁੱਲਾ ਗੱਲ ਇਹ ਨਾ ਕਿ ਪੰਜਾਬੀਅਤ ਦਾ ਜਿਹੜਾ ਸਾਡਾ ਸੱਭਿਆਚਾਰ ਹੈ ਸਾਡੀ ਜਿਹੜੀ ਰਹਿਤਲ ਹੈ ਨਾ ਉਹ ਘੱਟ ਹੈ ਮੇਲੇ ਆ ਰੌਣਕਾਂ ਨਾ ਭੀੜ ਆ ਜਿਵੇਂ ਉਹਦੇ ਵਿੱਚ ਖੁਸ਼ ਰਹਿੰਦੇ ਸਾਡਾ ਪੰਜਾਬੀ ਬੰਦਾ ਜਿਹੜਾ ਇਕੱਲਾ ਰਹਿ ਜੇ ਬਿਮਾਰ ਹੋ ਜਾਂਦਾ ਹੈ ਨਾ ਇਹ ਰੌਣਕ ਲੱਗੀ ਆ ਇੱਥੇ ਅਸੀਂ ਦੂਜੀ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਕਰਵਾ ਰਹੇ ਹਾਂ ਇੱਥੇ ਤੇ ਸਾਡੇ ਕੋਲ ਜਿਹੜੇ ਪ੍ਰਾਹੁਣੇ ਪੁੱਜੇ ਆ ਉਹਨਾਂ ਦੇ ਨਾਲ ਸਵੇਰੇ ਸਾਨੂੰ ਬਹਿ ਕੇ ਰੋਟੀ ਖਾਣ ਦਾ ਸ਼ਰਫ ਹਾਸਲ ਹੋਇਆ ਤੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਮਲਕੀਤ ਰੌਣੀ ਸਾਹਿਬ ਨੇ ਤੇ ਮਾਤਾ ਜੀ ਗੁਰਪ੍ਰੀਤ ਭੰਗੂ ਸਾਹਿਬ ਨੇ ਸਰ ਹਰਜਿੰਦਰ ਵਿਸਿਆ ਤੇ ਜੀ ਮੈਂ ਭੁੱਲ ਜਾਂਦਾ ਨਾਮ ਸਵਰਨ ਸਿੰਘ ਭੰਗੂ ਓਕੇ ਇਹ ਬੈਠਾ ਤੇ ਹੀ ਦਿੰਦੇ ਆ ਅੱਛਾ ਦਰਵਾਜ਼ਾ ਖੁੱਲਾ ਛੱਡ ਕੇ ਚੱਲ ਜਾਂਦੇ ਬਾਅਦ ਕਰੀ ਅਸੀਂ ਖੁੱਲਾ ਰੱਖਦੇ ਵੀ ਕਦੋਂ ਆਉਣਾ ਕਦੋਂ ਹਾਂ ਵਾਹ ਜੀ ਵਾਹ ਇਹ ਵਿਛੜੇ ਵੀ ਮਿਲ ਰਹੇ ਆ ਇੱਥੇ ਤੇ 17 ਸਾਲਾਂ ਦੇ ਵਿਛੜੇ ਮਿਲ ਰਿਹਾ ਵੈਸੇ ਆ ਬੰਦੇ 17 ਸਾਲਾਂ ਦੇ ਵਿਛੜੇ ਮਿਲੇ ਆ ਦੋਨੋਂ ਜਣੇ 17 ਸਾਲਾਂ ਪਿੱਛੋਂ ਮਿਲੇ ਆ 17 ਸਾਲਾਂ ਬਾਅਦ ਤੇ ਇੱਕ ਮੇਰਾ ਹੋਰ ਰਿਸ਼ਤਾ ਹੈਗਾ ਜਿਹੜਾ 40 ਸਾਲਾਂ ਪਿੱਛੋਂ ਇੱਥੇ ਮਿਲਿਆ ਹੈ ਉਹ ਇਹ ਚੀਜ਼ ਇਹ ਹੈ ਨਾ ਕਿ ਜੀ ਹੁਣ ਵੇਖੋ ਪੰਜਾਬ ਹੀ ਮਿਲ ਰਿਹਾ ਬਿਲਕੁਲ ਪੰਜਾਬ 17 ਸਾਲਾਂ ਬਾਅਦ ਪੰਜਾਬ ਹੀ ਮਿਲ ਰਿਹਾ ਕਿਸੇ ਨਾ ਕਿਸੇ ਸੋਸ਼ਲ ਮੀਡੀਆ ਰਾਹੀਂ ਕਹਿ ਲਓ ਲੋਕਾਂ ਦੇ ਵਿੱਚੋਂ ਮਨਾਂ 'ਚੋਂ ਡਰ ਗਿਆ ਕਿਉਂਕਿ ਜਿਹੜੀ ਪੰਜਾਬੀ ਕਾਨਫਰੰਸ ਹੋ ਰਹੀ ਹੈ ਇਕੱਲੀ ਜਿੱਦਾਂ ਸਿਰਫ ਸੋਚਣ ਵਿਚਾਰਨ ਦੀ ਗੱਲ ਨਹੀਂ ਜਿਹੜੇ ਇੱਕ ਦੂਜੇ ਨਾਲ ਮਿਲਣੇ ਆ ਦਿਲ ਮਿਲਣੇ ਆ ਨਾ ਉਹਨੇ ਅੱਗੇ ਜਿਹੜੀ ਕਾਨਫਰੰਸ ਦਾ ਮੀਟਿੰਗ ਦਾ ਕੰਮ ਉਹਨੇ ਕਰਨਾ ਬਿਲਕੁਲ ਤਿਆਰ ਹੋ ਭਾਈ ਚਲੀਏ ਉਹਨੇ ਤਿਆਰ ਹੈ ਜੀ ਸਾਨੂੰ ਨਾ ਜਦੋਂ ਅਸੀਂ ਕਿਤੇ ਵੀ ਜਾਂਦੇ ਆ ਕਿਸੇ ਪਬਲਿਕ ਪਲੇਸ ਤੇ ਜੇ ਆਪਣੇ ਮੁਲਕ ਜਾਈਏ ਬਾਹਰਲੇ ਮੁਲਕ ਜਾਈਏ ਅਕਸਰ ਇੱਕ ਲੋਕ ਗੱਲ ਬੋਲਦੇ ਹੁੰਦੇ ਨੇ ਕਹਿੰਦੇ ਯਾਰ ਇਹ ਤਾਂ ਉਹੀ ਬੰਦੇ ਨਹੀਂ ਜਿਹੜੇ ਜਿਨ੍ਹਾਂ ਨੂੰ ਅਸੀਂ ਫਿਲਮ 'ਚ ਦੇਖਿਆ ਸੀ ਉਹੀ ਬੰਦੇ ਨੇ ਟੈਲੀਵਿਜ਼ਨ ਦੇਖਿਆ ਸੀ ਅੱਜ ਮੇਰਾ ਜੀ ਕਰਦਾ ਤੇਰੇ ਲਈ ਡਾਇਲੌਗ ਬੋਲਣ ਲਈ ਯਾਰ ਇਹ ਉਹੀ ਬੰਦਾ ਨਹੀਂ ਜਿਹਨੂੰ ਅਸੀਂ ਫੇਸਬੁੱਕ ਤੇ ਦੇਖਦੇ ਰਹੇ ਆ ਜਿਹੜੇ ਇੰਨੀ ਸੋਹਣੀ ਪੰਜਾਬੀ ਬੋਲਦਾ ਯਾਰ ਜਿਹੜਾ ਬੰਦਾ ਇੰਨੀ ਪੰਜਾਬੀ ਦਾ ਸ਼ੁਦਾਈ ਬੰਦਾ ਜਿਹੜਾ ਮੈਂ ਤੇ ਆਪ ਤੇਰਾ ਫੈਨ ਭਰਾਵਾ ਲੋਕ ਸਾਡੇ ਫੈਨ ਨੇ ਅਸੀਂ ਤੇਰੇ ਫੈਨ ਆ ਫੈਨ ਵਾਲੀ ਗੱਲ ਨਹੀਂ ਮੈਂ ਕੀ ਗੱਲ ਕਰਦਾ ਹੁੰਦਾ ਹਮੇਸ਼ਾ ਕਿ ਤੁਸੀਂ ਪੰਜਾਬੀਅਤ ਨਾਲ ਜੁੜੋ ਹਾਂਜੀ ਤੁਹਾਨੂੰ ਮੈਂ ਕਹਿੰਦਾ ਕਿਤੇ ਦੀ ਕਿਤੇ ਪਹੁੰਚਾ ਦੇ ਬਿਲਕੁਲ ਸਹੀ ਹੈ ਯਕੀਨ ਕਰਦੇ ਹੋ ਕਿ ਪੰਜਾਬ ਦੀ ਮਿੱਟੀ ਦੇ ਵਿੱਚ ਐਡੀ ਵਫਾ ਹੈ ਤੁਸੀਂ ਇਹਦੇ ਹੋ ਕੇ ਵੇਖੋ ਤੁਹਾਨੂੰ ਅੰਬਰਾਂ ਤੇ ਲੈ ਜਾਓ ਓਏ ਹੋਏ ਉਹ ਮੇਰੀ ਕੋਈ ਕੈਟਾਗਰੀ ਤਾਂ ਨਹੀਂ ਹੈ ਨਾ ਮੈਂ ਮਤਲਬ ਕੁਝ ਕਰਦਾ ਤਾਂ ਨਹੀਂ ਪੰਜਾਬੀ ਲਈ ਬੋਲਦਾ ਲੋਕੀ ਪੰਜਾਬੀ ਬੋਲਦੇ ਆ ਮੈਂ ਪੰਜਾਬੀ ਲਈ ਬੋਲਦਾ ਹਾਂ ਜਦੋਂ ਸਵੇਰੇ ਉੱਠ ਕੇ ਦੇਖਦੇ ਆ ਕਿੰਨੇ ਫੋਟੋ ਵੱਜ ਜਾਂਦੇ ਆ ਤੁਹਾਨੂੰ ਜੰਮਾ ਜਾਂ ਉਹ ਨਹੀਂ ਉਹ ਛੱਡੋ ਫੋਲੋਵਰ ਨਹੀਂ ਪਤਾ ਲੱਗਦਾ ਕਿੰਨੀ ਕਿੰਨੇ ਫੋਲੋ ਹੁੰਦਾ ਸਕੂਨ ਜਿਹੜਾ ਫੋਲੋਵਰ ਮੇਰਾ ਮੈਂ ਥੋੜੀ ਆਪਾਂ ਕਿਹੜਾ ਮਾਡਲਿੰਗ ਕਰਦੇ ਹਾਂ ਫੋਲੋਵਰ ਤਾਂ ਪੰਜਾਬੀ ਕਰਕੇ ਤੁਹਾਡਾ ਘੇਰਾ ਤਾਂ ਵਿਸ਼ਾਲ ਹੋ ਰਿਹਾ ਨਾ ਜਿਹੜੀ ਗੱਲ ਕਹਿਣੀ ਚਾਹੁੰਦੇ ਉਹ ਤਾਂ ਦੂਜੇ ਤੱਕ ਜਾ ਰਿਹਾ ਉਹ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਇਹ ਕੋਈ ਮੇਰੀ ਕਰਾਮਾਤ ਨਹੀਂ ਆ ਰੱਬ ਦੀ ਆ ਦੀ ਆ ਪੰਜਾਬ ਦੀ ਪੰਜਾਬੀ ਬੋਲੀ ਦੀ ਹੈ ਹੋ ਜੀ ਮੈਂ ਕਹਿੰਦਾ ਵੀ ਪੰਜਾਬੀ ਬੋਲੀ ਕਰਕੇ ਹੋ ਰਿਹਾ ਹਾਂ ਇਹ ਮੈਂ ਕਹਿੰਦਾ ਹੁੰਦਾ ਸਾਰਿਆਂ ਨੂੰ ਕਿ ਆਪਣੇ ਜਵਾਕਾਂ ਨੂੰ ਜੋੜੋ ਠੀਕ ਹੈ ਨਾ ਧਰਮ ਹੁੰਦੇ ਆ ਫਾਲੋ ਕਰਨ ਨੂੰ ਅਸੀਂ ਰੂਟ ਜਿਹੜੇ ਹੁੰਦੇ ਆ ਸਾਡੀ ਸ਼ਨਾਖਤ ਹੁੰਦੀ ਪਹਿਚਾਣ ਹੁੰਦੀ ਹੈ
ਤੇ ਬੰਦਾ ਰੂਟ ਨਾਲ ਨਾ ਟੁੱਟੇ ਕਦੀ ਵੀ, ਰੂਟ ਨੂੰ ਜੜ ਨਾਲ ਨਾ ਟੁੱਟੇ। ਜਿਹੜਾ ਰੋਡ ਨਾਲ ਟੁੱਟ ਗਿਆ ਤਾਂ ਜਿਹੜਾ ਬੰਦਾ ਜੜ੍ਹਾਂ ਨਾਲ ਟੁੱਟ ਗਿਆ ਨਾ ਉਹ ਧਰਮ ਨਾਲ ਵੀ ਨਹੀਂ ਜੁੜਿਆ ਰਹਿ ਸਕਦਾ। ਗੱਲ ਜੜ੍ਹਾਂ ਦੀ ਹੈ। ਇੱਕ ਬੋੜ ਹੀ ਆ, ਤੁਸੀਂ ਉਹਦੀ ਜੜ ਨੂੰ ਬਾਦ ਬਾਦ ਵੱਢ ਦਿਓ, ਸੁੱਕਿਆ ਕਿ ਨਹੀਂ ਜਹਾਂ ਨਾ ਬਸ ਕਿਉਂਕਿ ਉਹ ਜੜ੍ਹਾਂ ਨੂੰ ਜਿਹੜਾ ਪਾਣੀ ਦੇਣ ਦਾ ਕੰਮ ਇੱਕ ਬੜੀ ਮਾਜ਼ਰਤ, ਮੈਂ ਮਲਕੀਤ ਸਾਹਿਬ ਨੇ ਕੈਮਰਾ ਫੜਿਆ ਹੋਇਆ, ਮੈਂ ਫੜ ਲਵਾਂ ਸੌਰੀ ਕੰਮ ਲੰਮਾ ਨਾ ਹੋ ਜਾਏ ਮੇਰਾ। ਅਸੀਂ ਇੱਕ ਵਾਰ ਇੰਗਲੈਂਡ ਗਏ, ਮੈਡਮ ਗੁਰਪ੍ਰੀਤ ਭੰਗੂਰਾਂ ਦੀ ਨਾ ਭਤੀਜੀ ਸੀਗੀ, ਉੱਥੇ ਇੰਗਲੈਂਡ ਸ਼ੂਟਿੰਗ ਕਰਨ ਗਏ ਸੀਗੇ। ਸਾਡੇ ਨਾਲ ਕਾਫੀ ਪੰਜਾਬ ਦੀਆਂ ਬਹੁਤ ਵੱਡੀਆਂ ਹਸਤੀਆਂ ਸੀਗੀਆਂ, ਰੁਪਿੰਦਰ ਰੂਪੀ ਭੈਣ ਜੀ ਸੀਗੇ ਤੇ ਸਿਮੋ ਕੌਸ਼ਲ ਸੀ ਤੇ ਬਲਜਿੰਦਰ ਕੌਰ ਸੀ। ਸ਼ੂਟਿੰਗ ਕਰਨ ਗਏ ਸੀ, ਉਹ ਅਸੀਂ ਕਿਸੇ ਦੇ ਭਤੀਜੀ ਸੀ ਸਾਡੀ, ਤਾਂ ਆਪਣਾ ਘਰ ਸੀਗਾ। ਅਸੀਂ ਰੋਟੀ ਰਾਟੀ ਖਾਧੀ, ਰੋਟੀ ਖਾਣ ਤੋਂ ਬਾਅਦ ਅਸੀਂ ਕਿਹਾ ਲਿਆਓ ਯਾਰ ਭਾਂਡੇ ਚੱਕ ਕੇ ਰੱਖੀ ਆਪਾਂ ਆਪ ਹੀ, ਜਿਵੇਂ ਘਰੇ ਵੀ ਕੰਮ ਕਰਦੇ ਹਾਂ। ਉਹ ਕੁੜੀ ਖੜ ਕੇ ਦੇਖਣ ਲੱਗੀ, ਮੈਂ ਕਿਹਾ ਸ਼ੇਰਾ ਤੂੰ ਕੀ ਦੇਖਦੀ ਖੜੀ? ਕਹਿੰਦੀ ਮੈਂ ਦੇਖੀ ਮੇਰੇ ਐਡੇ ਐਡੇ ਬੜੇ ਐਕਟਰ ਮੇਰੇ ਘਰ ਅੱਜ ਭਾਂਡੇ ਚੱਕ ਰਹੀ। ਸੋ ਉਹ ਤੈਨੂੰ ਐਂ ਕਿਉਂ ਲੱਗਦਾ ਕਿ ਮਲਕੀਤ ਰੌਣੀ ਅੱਜ ਮੇਰਾ ਕੈਮਰਾ ਫੜੀ ਬੈਠਾ? ਅਸੀਂ ਭਰਾਵਾ ਤੇਰੇ ਵਰਗੇ ਹੀ ਆ। ਵੱਡਾ ਪੰਨ ਹੁੰਦਾ ਹੈ ਜਿਹੜਾ ਇਹਦੇ ਨਾਲ ਬੰਦੇ ਦੀ ਇੱਜ਼ਤ ਘਟਦੀ ਨਹੀਂ। ਜੇ ਤੁਸੀਂ ਇਹ ਕਰਦਾ ਵੀ ਤੈਨੂੰ ਨਾ ਆਪਣੇ ਕਾਪੀ ਜੇਬ ਵਿੱਚ ਪਾ ਕੇ ਲੈ ਜਾ। ਮੇਰਾ ਜੀ ਕਰਦਾ ਵੀ ਤੈਨੂੰ ਨਾ ਆਪਣੀ ਜੇਬ 'ਚ ਪਾ ਕੇ ਲੈ ਜਾ, ਪਰ ਸਾਡੀ ਬਾਤ ਨਹੀਂ ਚੱਲਦੀ। ਸਾਡੇ ਕੋਲ ਬੀਜ ਵਾਲੀ ਮੋਹਰ ਹੋਵੇ ਨਾ, ਤੁਹਾਡੇ ਠਾਠਾ ਸਾਰੇ ਦੇ ਲਾਈ ਐ। ਕੋਈ ਨਹੀਂ, ਇੱਕ ਦਿਨ ਆਓ। ਚਲੋ ਬੇਟਾ, ਪਿਆਰ ਮੁਹੱਬਤਾਂ ਬਣੀਆਂ ਰਹਿਣ। ਕੋਈ ਨਹੀਂ, ਇਹ ਪਿਆਰ ਮੁਹੱਬਤਾਂ ਬਣੀ ਰਹਿਣੀ ਚਾਹੀਦੀ ਹੈ, ਇਹ ਵੱਡੀ ਗੱਲ ਹੈ। ਇਹ ਬਣੀਆਂ ਹਨ ਤੇ ਬਣੀਆਂ ਰਸ ਹਨ। ਬਸ ਠੀਕ ਹੈ ਜੀ। ਦੂਜੀ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਤੇ ਪਹੁੰਚ ਗਏ ਪਲਾਗ ਤੇ ਉਸਤਾਦੇ ਮੋਹਤਰਮ ਨੇ ਮੇਰੇ ਉਸਤਾਦੇ ਮੋਹਤਰਮ ਅੰਜਮ ਸਰੋਵਾ ਸਾਹਿਬ, ਚੜ੍ਹਦੇ ਕਿਨ ਸਰੋਵਾ, ਅੰਜਮ ਸਰੋਵਾ ਸਾਹਿਬ ਤੇ ਆ ਰੌਣਕਾਂ ਲੱਗੀਆਂ ਹੋਈਆਂ ਨੇ, ਜਨਤਾ ਸਾਰੀ ਇੱਥੇ ਇਕੱਠੀ ਹੈ ਤੇ ਇਹ ਫਿਰ ਫੋਟੋਆਂ ਸਵੇਰ ਦੇ ਫੋਟੋਆਂ ਖਿਚਾ ਕੇ ਕਿਤੇ ਕੋਈ ਨਹੀਂ ਗਿਆ ਤੱਕ। ਕੀ ਹਾਲ ਹੈ? ਠੀਕ ਠਾਕ ਹੋ? ਠੀਕ ਠਾਕ, ਸ਼ੁਕਰ ਵਧੀਆ। ਚਲੋ ਬਾਬੇ ਫਿਰ ਕੰਮ ਸ਼ੁਰੂ ਹੋ ਗਿਆ ਇੱਥੇ, ਫੋਟੋਆਂ ਵਾਲਾ ਲਾਲਾ ਹੁਣ ਇੱਥੇ ਫੋਟੋਆਂ ਰਹਿਣੀਆਂ 2 ਘੰਟੇ, ਫਿਰ ਨਾ ਅੰਦਰ ਜਾਣਾ ਤੇ ਆਪਾਂ ਚੱਲਦੇ ਹਾਂ ਬਸ ਉੱਥੇ। ਅੱਛਾ, ਤਸਵੀਰਾਂ ਲੱਗੀਆਂ ਹੋਈਆਂ ਨੇ ਲਹਿੰਦੇ ਚੜ੍ਹਦੇ ਪੰਜਾਬ ਦੀ, ਜਿੰਨੀਆਂ ਵੀ ਸੈਲੈਬਰਿਟੀਜ਼ ਨੇ, ਜਿਹੜੇ ਵੀ ਉਹ ਪੱਖ ਨਾਲ ਤਲਕ ਰੱਖਦੇ ਨੇ, ਉਹਨਾਂ ਦੀਆਂ ਫਿਲਮ ਐਕਟਰ ਸਾਰੇ ਤੋੜੋ ਤੋੜ, ਬੋਬੀ ਧਾਲੀਵਾਲ, ਕਰਮਜੀਤ ਮੋਦ ਭਾਜੀ, ਗੁਰਪ੍ਰੀਤ ਕੁੱਗੀ, ਇਹ ਸਾਰੇ ਉੱਤੇ ਤੱਕ। ਉੱਪਰ ਸਭ ਤੋਂ ਫੋਟੋ ਬੀਬੀ ਮਰੀ ਬਨਵਾਸ, ਸਾਂਝਾਂ ਦਾ ਵੰਜਾਰੇ, ਹਾਂ ਸਾਂਝਾਂ ਦੇ ਵੰਜਾਰੇ ਉੱਤੇ ਲਿਖਿਆ ਹੋਇਆ ਸ਼ਾਹਮੁਖੀ ਦੇ ਵਿੱਚ। ਸਾਨੂੰ ਮਾਣ ਇਹਨਾਂ ਪੰਜਾਬੀਆਂ ਤੇ, ਇਹ ਆਪਣੇ ਪੰਜਾਬ ਦੇ ਜਿਨ੍ਹਾਂ ਡਾਕਟਰ ਅਬਦੁਲ ਸਲਾਮ ਹੈ, ਸਰ ਗੰਗਾ ਰਾਮ, ਆਸਮਾ ਜਹਾਂਗੀਰ ਤੇ ਉਹਨੇ ਆਵਾਜ਼ ਬਹੁਤ ਚੱਕਤੀ। ਭਾਜੀ 1 ਮਿੰਟ ਮੈਂ ਤੁਹਾਡੇ ਨਾਲ ਫੋਟੋ ਬਣਾਉਣਾ, ਤੁਸੀਂ ਮਿਲ ਲਓ ਮੈਨੂੰ ਤੇ ਫੋਟੋ ਮੈਂ ਬਣਾਓ 1 ਮਿੰਟ ਬਸ। ਠੀਕ ਹੈ, ਜੇ ਫੋਟੋ ਨਹੀਂ ਤੁਸੀਂ ਬਸ ਹਾਂ ਬਸ 1 ਮਿੰਟ ਬਸ। ਤੇ ਜੀਆਂ ਸੱਚੇ ਸੁਖਨਾ ਵਾਲੀਆਂ ਹਾਂ ਇਹ ਲਿਖਿਆ ਜੀ ਹੈ ਜੀ, ਅਮ੍ਰਿਤਾ ਪ੍ਰੀਤਮ ਜੀ ਆਇਆ ਹੈ, ਕਿਆ ਬਾਤ ਹੈ, ਸਾਰਾ ਸ਼ਗੁਫਤਾ ਇਹ ਸਾਰੇ। ਤੇ ਇੱਧਰ ਸਾਡਾ ਕਿਹੜੇ ਨੇ ਜੀ, ਸਾਨੂੰ ਮਾਣ ਇਹਨਾਂ ਪੰਜਾਬੀਆਂ ਦੇ ਉਹੀ ਨੇ। ਤੇ ਇੱਧਰ ਆ ਗਈ ਆਪਣੀ ਦੂਜੀ ਪਾਰਟੀ ਜੀ, ਇਹ ਸਾਡੀ ਪਾਰਟੀ ਜਿਹੜੀ ਹੈਗੀ ਆ, ਇਹ ਪਾਰਟੀ ਜਨਾਬ ਸਾਰੇ ਸੋਸ਼ਲ ਮੀਡੀਆ ਵਾਲੇ ਜਿਹੜੇ ਪ੍ਰਾਹੁਣੇ ਇੱਥੇ ਪੁੱਜੇ ਨੇ, ਜਿਹੜੇ ਪ੍ਰਾਹੁਣਿਆਂ ਨਾਲ ਉਹਨਾਂ ਪ੍ਰਾਹੁਣਿਆਂ ਸਾਰਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ। ਠੀਕ ਹੈ, ਆਪਣੀ ਵੀ ਲੱਗੀ ਹੋਈ ਹੈ, ਦੇਖਦੇ ਪਏ ਤੇ ਸਾਰੇ ਦੀਆਂ ਵੀ ਲੱਗੀਆਂ ਨੇ। ਤੇ ਹੁਣ ਆਪਾਂ ਚੱਲਦੇ ਅੱਗੇ ਤੇ ਤੁਹਾਨੂੰ ਵਿਖਾਉਂਦੇ ਹਾਂ। ਠੀਕ ਹੈ, ਸੈਸ਼ਨ ਵੀ ਵਿਖਾਵਾਂਗੇ, ਫਿਲਹਾਲ ਤਾਂ ਕਾਠੇ ਫੋਟੋਆਂ ਤਸਵੀਰਾਂ ਦਾ ਹੀ, ਤੇ ਤਸਵੀਰਾਂ ਹੀ ਜਨਤਾ ਖਿੱਚ ਰਹੀ ਹੈ। ਇਹ ਟੁਰਨੇ ਆਗਾ ਜਾ ਕੇ ਵੇਖਦੇ ਆ ਵੀ ਕੀ ਸਿਸਟਮ ਹੈ। ਸਰੋਵਾ ਸਾਹਿਬ ਮੈਂ ਆ ਕੁੱਤੇ ਤੇ ਕੁੱਤਾ ਮਾਰ ਆਵਾਂ ਤੇ ਇੱਧਰ ਤੁਹਾਨੂੰ ਵਿਖਾ ਰਿਹਾ ਜੀ ਮੈਂ। ਇੱਧਰ ਸਟਾਲ ਲੱਗੇ ਹੋਏ ਨੇ ਆਪਣਾ ਕੱਪੜੇ ਛੱਪੜੇ ਇਹ ਵਹਿੰਦੇ ਪਏ ਹੋ। ਤੇ ਇੱਧਰ ਗੋਲ ਗੱਪੇ ਵੀ ਆਏ ਨੇ ਚੋਰੀ, ਤੇ ਬਰਗਰ ਸ਼ਰਗਰ ਸ਼ਵਾਰਮੇ ਵੀ ਆਏ ਨੇ। ਕੁਰਸੀਆਂ ਸ਼ੁਰਸੀਆਂ ਲਾ ਛੱਡੀਆਂ ਨੇ ਉਹਨਾਂ ਨੇ, ਇਹ ਜਨਤਾ ਬੈਠੀ ਹੈ। ਤੇ ਉਹ ਤੇ ਸਰਕਾਰ ਮੇਰੀ ਇਹਦਾ ਸਾਹਮਣੇ ਸਟੇਜ, ਤੇ ਉਹ ਲਿਖਿਆ ਹੈ ਜੀ ਪੰਜਾਬ ਅਦਾਰਾ ਬਰਾਏ ਜ਼ੁਬਾਨ ਫਨ ਤੇ ਸਕਾਫਤ। ਉੱਥੇ ਵੀ ਉਹੀ ਤਸਵੀਰਾਂ ਜੋ ਇੱਧਰ ਲੱਗੀਆਂ ਨੇ, ਉਹੀ ਤਸਵੀਰਾਂ ਉੱਧਰ ਲੱਗੀਆਂ ਹੋਈਆਂ ਨੇ, ਸਹੀ ਹੈ ਸਾਰਿਆਂ ਦੀਆਂ।
ਤੇ ਬਸ ਆਪਾਂ ਚੱਲਨੇ ਅੰਦਰ, ਸਟੂਡੈਂਟ ਵੀ ਸਾਡੇ ਪੁੱਜੇ ਨੇ ਤੇ ਚੱਲਨੇ ਰੌਣਕ ਤੁਹਾਨੂੰ ਵਿਖਾਉਣੇ ਆ। 3 ਦਿਨ ਹੈ ਜੀ, 20 ਤਰੀਕ ਤੱਕ ਕਾਨਫਰੰਸ। ਇੱਥੇ ਐਵੇਂ ਗਾਹ ਪੈਣਾ, ਹੋਰ ਕੰਮ ਕੋਈ ਨਹੀਂ। ਬੰਦਿਆਂ ਨੂੰ ਇੱਧਰੋਂ ਆਏ ਤੇ ਇੱਧਰੋਂ ਆਏ, ਤਸਵੀਰਾਂ ਆਪ ਦੀਆਂ ਖਿੱਚੀ ਆਉਂਦੇ ਨੇ ਬਾਰ-ਬਾਰ, ਇਕੱਠੇ ਹੋ ਕੇ 2-2 3-3 ਜਣੇ ਲਾ ਹੈਨਾ। ਮਲਕੀਤ ਸਾਹਿਬ ਮੇਰੇ ਨਾਲ ਨੇ, ਇੱਥੇ ਆ ਗਏ ਨੇ ਸਰਕਾਰ ਤੇ ਵੇਖੋ ਮਾਸ਼ਾਅੱਲਾ ਪ੍ਰੋਟੋਕੋਲ ਇਹਨਾਂ ਨੂੰ ਚੈੱਕ ਕਰੋ ਤੁਸੀਂ। ਚੈੱਕ ਕਰੋ ਪ੍ਰੋਟੋਕੋਲ। ਤੇ ਇੱਕ ਹੋਰ ਗੱਲ ਹੈ, ਤੁਸੀਂ ਆਪਣੀ ਤਸਵੀਰ ਲੱਭਦੇ ਪਏ ਸੀ, ਉਹ ਹੋਬੀ ਭਾਈ ਦੇ ਨਾਲ ਵੇਖੋ, ਉਹ ਵੇਖੋ ਕੀ ਬਾਤ ਹੈ, ਤੁਹਾਡੀ ਤਸਵੀਰ ਲੱਗੀ ਪਰੇਸ਼ਾਨ। ਬਹੁਤ ਮਿਹਰਬਾਨੀ ਜਨਾਬ, ਬਹੁਤ ਮਿਹਰਬਾਨੀ। ਆਪਾਂ ਕਹਿ ਗੱਲ ਭਾਈ ਚਲੋ ਠੀਕ ਹੈ, ਸ਼ੁਕਰ ਕਰ ਰਹੇ ਹਾਂ, ਚੱਲਨੇ ਅੱਗੇ। ਭਾਜੀ ਜਿਹੜੇ ਬੰਦੇ ਉਧਰੋਂ ਨਹੀਂ ਆਏ, ਤਸਵੀਰਾਂ ਇੱਥੇ ਲੱਗੀਆਂ ਨੇ, ਉਹਨਾਂ ਨੂੰ ਭੇਜੋ। ਉਹੀ ਭੇਜ ਰਹੇ ਹਾਂ, ਉਹਨਾਂ ਕਿ ਤਸਵੀਰਾਂ ਦਾ ਮਾਣ ਰੱਖ ਲੈਂਦੇ। ਤੇ ਇਹ ਮੈਂ ਤੁਹਾਨੂੰ ਇੱਕ ਦੱਸ ਦਿਆਂ ਜੀ, ਸੁਨੈਣੀ ਜੀ ਨੇ, ਇਹ ਸੁਰਿੰਦਰ ਕੌਰ ਪੰਜਾਬ ਦੀ ਕੋਇਲ, ਇਹ ਉਹਨਾਂ ਦੀ ਦੋਤੀ ਹੈ, ਉਹਨਾਂ ਦੀ ਬਲੱਡ ਲਾਈਨ ਹੈ, ਤੇ ਸਾਡੇ ਵਾਸਤੇ ਬੜੀ ਵੱਡੀ ਅਦਬ ਦੀ ਥਾਂ ਨੇ ਜਿਹੜੇ। ਸੁਨੈਣੀ ਜੀ ਕੀ ਹਾਲ ਹੈ, ਠੀਕ ਹੋ? ਵਧੀਆ ਜੀ, ਓਕੇ ਚਲੋ ਹੁਣ ਤੇ ਸ਼ੋਰ ਬੜਾ ਹੋ ਰਿਹਾ ਤੇ ਆਪਾਂ ਬੈਠੇ ਅੰਦਰ ਤੇ ਫਿਰ ਗੱਲਬਾਤ ਕਰਾਂਗੇ ਇਨਸ਼ਾਅੱਲਾ। ਹਾਂਜੀ, ਸੰਗਤ ਪੁੱਜ ਚੁੱਕੀ ਹੈ ਜੀ ਅੰਦਰ, ਤੇ ਇਹ ਸਾਡੇ ਬੈਠੇ ਨੇ ਜੀ ਮੁੱਖ ਮਹਿਮਾਨ ਜਿਹੜੇ ਨੇ ਪੰਜਾਬੀ ਫਿਲਮ ਐਕਟਰ, ਤੇ ਇਹ ਅਲੀ ਭਾਈ ਨੇ, ਅੰਜਮ ਗਿੱਲ ਦੇ ਛੋਟੇ ਭਰਾ ਨੇ, ਇਹ ਵਿਚਾਰਿਆਂ ਨੂੰ ਵੀ ਫਾਇਲ ਆਇਆ ਅੰਜਮ ਗਿੱਲ ਨੇ, ਤੇ ਟਹਿਣਾ ਸਾਹਿਬ ਬੈਠੇ ਨੇ, ਸਾਰੀ ਸੰਗਤ ਜਿਹੜੀ ਬੈਠੀ ਹੈ, ਮਲਕੀਤ ਭਾਜੀ ਬੈਠੇ ਨੇ, ਠੀਕ ਹੈ। ਇਹ ਇੱਥੇ ਗੁਰਪ੍ਰੀਤ ਭੰਗੂ ਸਾਹਿਬ ਆ, ਤੇ ਇਹ ਜੀ ਬਾਕੀ ਸਾਰੇ ਉੱਤੇ ਨੇ। ਬਿਸਮਿਲ੍ਲਾ ਕਰਾਂ ਮੈਂ, ਇਹ ਸਾਡਾ ਸੰਜੇ ਦੱਤ ਤੇ ਫਰਹਾਦ ਇਕਬਾਲ ਸਾਹਿਬ ਪੁੱਜੇ ਨੇ ਜੀ, ਜੀਆਂ ਨੂੰ ਸਰ ਜੀ। ਤਾਰਕ ਜਟਾਲਾ ਸਾਹਿਬ ਪੁੱਜੇ ਨੇ ਜੀ, ਤੇ ਸਾਡੇ ਬਜ਼ੁਰਗ ਸੇਵਕ ਨੇ ਤਾਰਕ ਜਟਾਲਾ ਸਾਹਿਬ, ਤੇ ਮਾਸ਼ਾਅੱਲਾ ਅੱਲਾਹ ਪਾਕ ਇਹਨਾਂ ਨੂੰ ਹਿੰਮਤ ਦੇਵੇ। ਤੇ ਬਾਕੀ ਜੀ ਜਿਵੇਂ ਸੈਸ਼ਨ ਹੁੰਦੇ ਨੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਰਹਾਂਗੇ। ਤੇ ਮਾਸ਼ਾਅੱਲਾ ਸੈਟ ਬੜਾ ਸੋਹਣਾ ਸਜਾਇਆ। ਇਹ ਕਹਿੰਦੇ ਇਹ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ, ਇਹ ਗੁਰਮੁਖੀ ਲਿਖੀ ਹੈ, ਸ਼ਾਹਮੁਖੀ ਲਿਖੀ ਹੈ। ਆਓ ਪੰਜਾਬ ਤੇ ਪੰਜਾਬੀ ਦੀ ਗੱਲ ਕਰੀਏ, ਮਤਲਬ ਪੰਜਾਬੀਅਤ ਦੀ ਗੱਲ ਕਰੀਏ। ਲੱਗਾ ਇਸ਼ਕ ਤੇਰਾ ਮੈਨੂੰ,
दीवाना हीर का हो मैनो हीर का हो मैनो राजा की नजरिया उठे अपने पीर इश्क अवल्लाए किया गाए डाडा इश्क अवल्लाए जिंदे रोज अवल्ले नक जांदा जिंदू लिया अख छटदा ना पल्ले भुलिया छगदाना पल्ले हीर का हो मैनो हीर का हो मैनो राजा की नजरिया उठे अपने पीरी आओ मेरी जान दो लफ्ज़ साथ नाल साझे करो बाकी होर चीज़ां नाल नहीं जुड़दे सत श्री अकाल अस्सलाम वालेकुम पंजाबियों के अंदर हमेशा एक जश्न चलता है चाहे जंग के मैदान दे विच होण चाहे जिले दे विच होण पर उन्हां दे अंदर दिल दे विच रूह दे विच कितना किते निरंतर एक जश्न चलता है पंजाबी कभी मायूस नहीं हो सकते साडी मां कभी मायूस नहीं हो सकती पंजाबी बोली कभी गवाच नहीं सकती तुसीं सारे इस गल दा सबूत बैठे हो पर रल के साभांगे तुहाडे खूबसूरत चेहरे नूं जदों देखदा तां मैनूं बाहू जी दा एक कलाम चेते आउंदा है कि ये तन मेरा चश्मा हो मैं थोड़ी नजर कर मेरा हाथ ना लाई ए तन मेरा चश्मा होवे ते मैं मुर्शद वेखना रजा लख लख चश्मा ते मैं एक खोला एक कच्चा इतनियां डिठियां मैनू सब्र ना आवे ते मैं होर किदे वल भज्जां मुर्शिद दा दीदार वेवा सानू लख करो
शुक्रिया। सच जानियो मैं इत्थे कॉन्फ्रेंस एक बनाना है, मैं अपने नूं मिलना है, अपनी धरती नूं मत्थे नाल लाउणा है, इन्हां भरावां दा प्यार मानना है, अपना प्यार इन्हां नूं देना है। मेरा मकसद इस कॉन्फ्रेंस दे विच आउण दा सिर्फ इन्ना ही है कि ये मुहब्बत दी सांझ जिहड़ी मेरे भरावां ने शुरू कीती है, इहनूं असीं इन्ना क परवाह hungaरा दईए, ये जफ्फी इन्नी क निੱघी होवे, दुनिया सड़दी है, सड़न दा कोई गल नहीं। वाह। सरकारां दी परवाह कीते बिना सरकारां दी प्रॉब्लम पता की है, वो इमोशन नहीं समझ सकदियां, वो कागज़ ते लिखिआ समझ सकदियां, ते ये जिहड़ा इमोशन है ये इन्ना कि सुच्चा है, इहनूं जदों भी कागज़ ते उतारन दी कोशिश करांगे इहदा 0.5% तां वैसे ही निकल जाता है। ये पूरी तरह संपूर्ण तौर ते कागज़ ते उतारिया जाण वाला इमोशन ही नहीं हैगा, सरकार नूं समझाइए। ये तां साडे कोई अथरू देखे साडे विच आके कोई बैठे तां फिर महसूस कर सकदा है। सो पंजाब पंजाबी पंजाबीयत जिंदाबाद, पंजाबी मां बोली जिंदाबाद, खुश रहो आबाद रहो, चढ़दी कला। आखांगा मैं गुरुद्वारे विच नाम राम दा बोलांगा, मैं कर खुदा दे जाके बालू मोमबत्तियां, ते मैं यीशु दे घर जाके रोजा खोलांगा। एक दा पाठ है पढ़िया, एक नू जपदा हां, नानक दा पुत हां, तेरा तेरा तो लागा, नानक दा पुत हां, तेरा तेरा तो लागा। पावन है जल गंगा ते हर मंदिर दा, ए चौधर दा सारा झगड़ा नहीं कोई अंदर दा, ए चौधर दा सारा झगड़ा नहीं कोई अंदर दा, ते इक्के रुख दियां आपस विच शाखां लड़दियां ने, ते मैं हर नफरत विच प्यार पतासा घोलांगा। नानक दा पुत हां, तेरा तेरा तो लागा। और ये जो लहर मेरे भरावां ने शुरू की है, इहदी नजर एक छोटा जिहा शेर कि एक दी औलाद सारे, कौन आम कौन खासे, उस एक दी औलाद सारे, कौन आम कौन खासे, ते सांझियां इबादतां सांझी अरदास, ओ सांझियां इबादतां ते सांझी अरदास। एक कोई परिवार बैठा, एक कोई परिवार बैठा, ते कौन इत्थे गैर जी, हले मियां मुहब्बतां दी चल पई लहर जी, हले मियां मुहब्बतां दी चल पई लहर जी। बहुत शुक्रिया इस प्यार दी तुसीं नवाजिया। ਤਾਂ ਜਦੋਂ ਸਾਈਂ ਜ਼ਹੂਰ ਜੀ ਗਾ ਰਹੇ ਸੀਗੇ, ਸਾਨੂੰ ਲੱਗਦਾ ਸੀ ਕਿਉਂਕਿ ਅਸੀਂ ਕਲਾਕਾਰ ਹਾਂ, ਥੋੜੇ ਇਮੋਸ਼ਨਲ ਲੋਕ ਵੀ ਹੁੰਦੇ ਆ, ਸਾਨੂੰ ਲੱਗਦਾ ਸੀ ਕਿ ਸਾਡੀ ਮੌਸੀਕੀ ਦੇ ਲੋਕ, ਸਾਡੇ ਕਲਾਕਾਰਾਂ ਦੀ ਇਹ ਪੱਗ, ਸਾਡੀ ਇਹ ਸ਼ਾਨ, ਅਸੀਂ ਕਿਉਂ ਨਹੀਂ ਕਹਿ ਸਕਦੇ ਕਿ ਸਾਡੇ ਲੋਕ ਨੇ, ਕਿ ਸਾਡੇ ਬਾਬੇ ਨੇ, ਇਹ ਸਾਡੇ ਬਜ਼ੁਰਗ ਨੇ, ਸਾਡੇ ਪੁਰਖੇ ਨੇ, ਇਹ ਸਾਡੇ ਨੌਜਵਾਨ ਨੇ, ਸਾਡੀਆਂ ਧੀਆਂ ਨੇ। ਇਹ ਬੜਾ ਇੱਕ ਜਜ਼ਬਾਤੀ ਕਿਸਮ ਦੀ ਮੇਲ ਮਿਲਾਪ ਹੈ, ਮੌਕਾ ਮੇਲ ਇਹੋ ਜਿਹਾ। ਸੋ ਅਸੀਂ ਚਾਹੁੰਦੇ ਹਾਂ ਕਿ ਹਮੇਸ਼ਾ ਦੇ ਲਈ ਇਹ ਮੌਕਾ ਮੇਲ ਬਣਿਆ ਰਹੇ। ਅਸੀਂ ਵੀ ਇੱਧਰ ਆਈਏ ਤੁਹਾਨੂੰ ਮਿਲਣ ਲਈ, ਤੁਸੀਂ ਵੀ ਉੱਧਰ ਆਓ। ਜਦੋਂ ਅਸੀਂ ਉੱਧਰਲੇ ਪੰਜਾਬ 'ਚ ਬੈਠੇ ਹੁੰਦੇ ਸੀ, ਜਦੋਂ ਤੋਂ ਅਸੀਂ ਲਾਹੌਰ ਬਾਰੇ ਗੱਲਾਂ ਕਰਦੇ ਸੀ, ਥੀਏਟਰ ਕਰਦੇ ਸੀ, ਰੰਗਮੰਚ ਨਾਲ ਜੁੜੇ ਸੀਗੇ, ਅਸੀਂ ਬਹੁਤ ਸਾਲ ਇੱਕ ਨਾਟਕ ਕਰਦੇ ਰਹੇ। ਉਸ ਨਾਟਕ ਦਾ ਨਾਂ ਸੀ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮੇ ਨਹੀਂ। ਬਹੁਤ ਸਾਲਾਂ ਤੱਕ ਉਹ ਨਾਟਕ ਕਰਨ ਤੋਂ ਬਾਅਦ ਸਾਨੂੰ ਆਪ ਲੱਗਦਾ ਰਿਹਾ ਕਿ ਅਸੀਂ ਕਦੋਂ ਜੰਮਾਂਗੇ। ਤਾਂ ਜਦੋਂ ਇਸ ਧਰਤੀ ਤੇ ਆਏ ਆ, ਕੁਦਰਤਨ ਮੌਕਾ ਉਹ ਸੀਗਾ ਕਿ ਬਾਬੇ ਨਾਨਕ ਦਾ ਗੁਰਪੁਰਬ ਲੰਘ ਕੇ ਹਟਿਆ, ਤਾਂ ਲੱਗਦਾ ਕਿ ਅਸੀਂ ਵੀ ਜੰਮ ਗਏ ਹਾਂ।
ਬਹੁਤ ਮੁਲਕਾਂ 'ਚ ਜਾਣ ਦਾ ਮੌਕਾ ਮਿਲਿਆ ਇਸ ਕਲਾ ਕਰਕੇ। ਅਲੱਗ-ਅਲੱਗ ਮੁਲਕਾਂ 'ਚ ਗਏ, 24-25 ਮੁਲਕਾਂ 'ਚ ਜਾਣ ਦਾ ਮੌਕਾ ਮਿਲਿਆ, ਪਰ ਕਦੇ ਇੰਨੀ ਐਕਸਾਈਟਮੈਂਟ ਨਹੀਂ ਸੀਗੀ। ਸੌ ਨਹੀਂ ਸਕੇ ਰਾਤ ਨੂੰ ਆਉਣ ਤੋਂ ਪਹਿਲਾਂ। ਕਰਮਜੀਤ ਅਨਮੋਲ ਸਾਡਾ ਸਾਥੀ ਹੈ, ਕੱਲ੍ਹ ਨੂੰ ਸਾਨੂੰ ਜੁਆਇਨ ਕਰੇਗਾ। 1 ਵਜੇ ਤੱਕ ਮੇਰੇ ਨਾਲ ਗੱਲਾਂ ਕਰਦੇ ਰਹੇ, ਕਹਿੰਦੇ ਤੁਸੀਂ ਜਾ ਰਹੇ ਹੋ? ਮੈਂ ਕਿਹਾ ਹਾਂ ਜਾ ਰਹੇ ਹਾਂ। ਕਹਿੰਦੇ ਮੈਨੂੰ ਲੱਗਦਾ ਮੈਂ ਕਿਉਂ ਨਹੀਂ ਜਾ ਰਿਹਾ ਤੁਹਾਡੇ ਨਾਲ। ਸੋ ਬਹੁਤ ਸਾਰੇ ਸਾਡੇ ਕਲਾਕਾਰ ਇਸੇ ਤਰ੍ਹਾਂ ਜਿਹੜੇ ਆਉਣਾ ਚਾਹੁੰਦੇ ਸੀ, ਨਹੀਂ ਸੀ ਆ ਸਕੇ। ਬਹੁਤ ਸਾਡੇ ਰਾਈਟਰ ਭਰਾ ਦੋਸਤ, ਸਾਡੇ ਬਹੁਤ ਸਾਡੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਚਾਹੁੰਦੇ ਨੇ ਕਿ ਅਸੀਂ ਉਹ ਗਲਵੱਕੜੀ ਦਾ ਨਿੱਘ ਮਾਣੀਏ। ਪਰ ਸੱਚੀ ਇਹ ਜਿਹੜੀ ਅੱਜ ਜਦੋਂ ਆਏ, ਜਦੋਂ 2 ਪੈਨਲ ਡਿਸਕਸ ਹੋਏ, ਸੱਚੀ ਸਾਡੇ ਲਈ ਇੱਕ ਬਹੁਤ ਵੱਡੀ ਜਾਣਕਾਰੀ ਹੈ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਬਹੁਤ ਵੱਡੀ ਜਾਣਕਾਰੀ ਹੈ। ਪੰਜਾਬੀ ਪ੍ਰਚਾਰ ਸੰਸਥਾ ਦਾ ਮੈਂ ਦਿਲੋਂ ਧੰਨਵਾਦ ਕਰਦਾ। ਅਹਿਮਦ ਰਜ਼ਾ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਪੰਜਮ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਨਾਸਿਰ ਹੋਰਾਂ ਦਾ, ਜਿਹੜੇ ਸਾਰੇ ਸਾਡੇ ਦੋਸਤ ਨੇ, ਸਾਡੀ ਇਹ ਸੰਸਥਾ ਜਿਹਨੇ ਸਾਨੂੰ ਇੰਨੀ ਸੋਹਣੀ ਜਗ੍ਹਾ ਦਿੱਤੀ ਤਾਂ ਕਿ ਅਸੀਂ ਸੁਖਾਵੇਂ ਮਾਹੌਲ ਦੇ ਵਿੱਚ ਬਹਿ ਕੇ ਗੱਲ ਕਰ ਸਕੀਏ। ਸੋ ਇਹ ਮੇਲ ਮਿਲਾਪ ਵੱਧਦੇ ਰਹਿਣੇ ਚਾਹੀਦੇ ਨੇ, ਮੇਲ ਮਿਲਾਪ ਜੁੜੇ ਰਹਿਣੇ ਚਾਹੀਦੇ ਨੇ। ਜਿਵੇਂ ਜਫਰ ਸਾਹਿਬ ਨੇ ਪੈਨਲ ਦੇ ਵਿੱਚ ਦੱਸਿਆ ਕਿ ਅਸੀਂ ਕੋਸ਼ਿਸ਼ਾਂ ਦੇ ਵਿੱਚ ਬਹੁਤ ਸਾਰੀ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬੀ ਉਸ ਤਰ੍ਹਾਂ ਲਾਗੂ ਕੀਤੀ ਜਾਵੇ, ਪੰਜਾਬੀ ਉਸ ਤਰ੍ਹਾਂ ਪੜ੍ਹੀ ਜਾਵੇ, ਪੰਜਾਬੀ ਉਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਤੱਕ ਪਹੁੰਚਾ ਸਕੀਏ। ਸੋ ਤੁਹਾਡੀਆਂ ਕੋਸ਼ਿਸ਼ਾਂ ਦੇਖ ਕੇ ਸਾਨੂੰ ਹੋਰ ਬਲ ਮਿਲਦਾ ਹੈ। ਸਾਨੂੰ ਲੱਗਦਾ ਹੈ ਕਿ ਉੱਥੇ ਘੱਟੋ ਘੱਟ ਸਾਡੇ ਕੋਲੇ ਆਪਣੀ ਇੱਕ ਜ਼ੁਬਾਨ ਦੀ ਯੂਨੀਵਰਸਿਟੀ ਹੈ। ਸਾਡੇ ਕੋਲੇ ਘੱਟੋ ਘੱਟ ਅਫੀਸ਼ੀਅਲੀ ਤੌਰ ਤੇ ਇੱਕ ਸਰਕਾਰ ਵੱਲੋਂ ਆਰਡਰ ਤਾਂ ਹੈ ਕਿ ਤੁਹਾਨੂੰ ਪੰਜਾਬੀ ਲਾਜ਼ਮੀ ਹੈ ਤੇ ਪੰਜਾਬੀ ਲਾਜ਼ਮੀ ਬੋਲੀ ਜਾਣੀ ਚਾਹੀਦੀ ਹੈ ਤੇ ਪੰਜਾਬੀ ਲਾਜ਼ਮੀ ਪੜ੍ਹਾਈ ਜਾਣੀ ਚਾਹੀਦੀ ਹੈ। ਸੋ ਇਹ ਮੇਰੀ ਮਾਂ ਦੀ ਬੋਲੀ ਹੈ, ਸਾਡੀ ਜ਼ੁਬਾਨ ਹੈ, ਸਾਡੇ ਪੁਰਖਿਆਂ ਦੀ ਬੋਲੀ ਹੈ। ਇਹ ਧਰਤੀ ਸਾਡੇ ਪੁਰਖਿਆਂ ਦੀ ਧਰਤੀ ਹੈ, ਇਹ ਸਾਡੀ ਵਿਰਾਸਤ ਹੈ। ਇਹ ਵਿਰਾਸਤ ਇਸੇ ਤਰ੍ਹਾਂ ਅਸੀਂ ਕਾਇਮ ਰੱਖਣੀ ਹੈ, ਸਾਡਾ ਫਰਜ਼ ਬਣਦਾ ਹੈ। ਅਸੀਂ ਸਿਨੇਮੇ ਦੇ ਰਾਹੀਂ ਆਪਾਂ ਜਿਹੜੇ ਲੋਕ ਜਿਹੜੇ ਪ੍ਰੋਫੈਸ਼ਨ ਨਾਲ ਜੁੜੇ ਹੋਏ ਆ, ਕੋਈ ਰਾਈਟਿੰਗ ਨਾਲ ਜੁੜਿਆ ਹੋਇਆ ਹੈ, ਕੋਈ ਦੂਜੇ ਬਿਜ਼ਨਸ ਨਾਲ ਜੁੜਿਆ ਹੋਇਆ ਹੈ, ਜਿੱਥੋਂ ਵੀ ਤੁਸੀਂ ਜਿਹੜਾ ਕੰਮ ਕਰਦੇ ਹੋ, ਇਹ ਦੁਨੀਆ ਦੇ ਵਿਦਵਾਨਾਂ ਦਾ ਕਥਨ ਹੈ ਕਿ ਕੋਈ ਵੀ ਬਾਲ ਹੈ ਜਿਹੜਾ ਉਹ ਤਰੱਕੀ ਆਪਣੀ ਭਾਸ਼ਾ, ਆਪਣੀ ਮਾਂ ਬੋਲੀ 'ਚ ਜਿਹੜੀ ਤਰੱਕੀ ਕਰ ਸਕਦਾ, ਉਹ ਦੂਜੀਆਂ ਭਾਸ਼ਾਵਾਂ 'ਚ ਨਹੀਂ ਕਰ ਸਕਦਾ। ਹੁਣੇ ਅਸੀਂ ਇਸ ਪੈਨਲ ਦੇ ਵਿੱਚੋਂ ਵੀ ਇਹੀ ਸਿੱਖਿਆ, ਜਿਵੇਂ ਜਫਰ ਸਾਹਿਬ ਨੇ ਦੱਸਿਆ ਕਿ ਪੂਰੀ ਦੁਨੀਆ ਦੇ ਵਿੱਚ ਜਿਹਨਾਂ ਲੋਕਾਂ ਨੇ ਤਰੱਕੀਆਂ ਕੀਤੀਆਂ, ਚਾਹੇ ਉਹ ਚਾਈਨਾ ਦੇ ਲੋਕ ਸੀ, ਚਾਹੇ ਉਹ ਜਾਪਾਨ ਦੇ ਲੋਕ ਸੀ, ਚਾਹੇ ਉਹ ਦੂਜੇ ਮੁਲਕਾਂ ਦੇ ਲੋਕ ਸੀ, ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ, ਉਹਨਾਂ ਨੇ ਆਪਣੀ ਮਾਂ ਬੋਲੀ ਦੇ ਵਿੱਚ ਆਪਣੇ ਆਪ ਨੂੰ ਵੱਡਾ ਕੀਤਾ ਹੈ, ਆਪਣੇ ਆਪ ਨੂੰ ਇਸ ਦੁਨੀਆ ਦੇ ਵਿੱਚ ਆਪਣਾ ਨਾਮ ਚਮਕਾਇਆ ਹੈ। ਸੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ, ਦਿਲੋਂ ਬਹੁਤ ਸ਼ੁਕਰੀਆ। ਕਿਉਂਕਿ ਜਦੋਂ ਸਿਨੇਮੇ ਦੀ ਗੱਲ ਹੋਗੀ ਉਦੋਂ ਸਿਨੇਮੇ ਬਾਰੇ ਗੱਲ ਕਰਾਂਗੇ। ਸਾਡੀ ਆਪਣੀ ਇੱਕ ਸਿਨੇਮੇ ਦੀ ਸੰਸਥਾ ਹੈ, ਪੰਜਾਬੀ ਫਿਲਮ ਐਂਡ ਟੀਵੀ ਐਕਟਰਸ ਐਸੋਸੀਏਸ਼ਨਸ। ਸੋ ਅਸੀਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਅਸੀਂ ਜੁੜ ਕੇ ਕੋਸ਼ਿਸ਼ ਕਰਦੇ ਹਾਂ ਕਿ ਸਿਨੇਮੇ ਨੂੰ ਕਿਵੇਂ ਵੱਡਾ ਕੀਤਾ ਜਾਵੇ। ਸਾਡੇ ਕੋਲੇ ਸਿਨੇਮੇ ਦੇ ਬਹੁਤ ਸਾਰੇ ਇੱਥੇ ਆਰਟਿਸਟ ਨੇ, ਥੀਏਟਰ ਦੇ ਬਹੁਤ ਸਾਰੇ ਆਰਟਿਸਟ ਨੇ। ਸੋ ਇਹ ਗੱਲ ਵੀ ਹੈ ਕਿ ਜਦੋਂ ਸਿਨੇਮਾ ਵੱਡਾ ਹੋਇਆ, ਸਾਡੇ ਬੱਚੇ ਪੰਜਾਬ ਤੋਂ ਬਾਹਰ, ਸਾਡੇ ਮੁਲਕਾਂ ਤੋਂ ਬਾਹਰ ਦੂਜੀਆਂ ਕੰਟਰੀਆਂ ਦੇ ਵਿੱਚ ਪੜ੍ਹਨ ਲਈ ਜਾਣ ਲੱਗੇ, ਤਾਂ ਜਿੱਥੇ ਜਿੱਥੇ ਉਹ ਗਏ, ਜਿਹੜੇ ਮੁਲਕਾਂ 'ਚ ਗਏ, ਉੱਥੇ ਆਪਣਾ ਕਲਚਰ ਲੈ ਕੇ ਗਏ, ਆਪਣੀ ਬੋਲੀ ਲੈ ਕੇ ਗਏ। ਉੱਥੇ ਨਾਲ ਦੀ ਨਾਲ ਸਿਨੇਮਾ ਵੀ ਸਾਡਾ ਨਾਲ ਗਿਆ। ਪਰ ਜਿਹੜੇ ਬੱਚਿਆਂ ਨੇ ਫੋਰਨ ਕੰਟਰੀ ਜਾ ਕੇ ਵਿਆਹ ਕਰਵਾਇਆ, ਉੱਥੇ ਜਾ ਕੇ ਉਹਨਾਂ ਦੇ ਅੱਗੇ ਬੱਚੇ ਪੈਦਾ ਹੋਏ, ਉਹਨਾਂ ਬੱਚਿਆਂ ਕੋਲ ਜ਼ੁਬਾਨ ਨੂੰ ਬੋਲਣ ਦੀ ਪ੍ਰੋਬਲਮ ਸੀਗੀ, ਸਮੱਸਿਆ ਸੀਗੀ ਵੱਡੀ। ਅਸੀਂ ਇਹ ਥੋੜ੍ਹਾ ਜਿਹਾ ਇਸ ਪੱਖੋਂ ਮਾਣ ਲੈ ਸਕਦੇ ਹਾਂ, ਅਸੀਂ ਥੋੜ੍ਹਾ ਪ੍ਰਾਊਡ ਕਰ ਸਕਦੇ ਹਾਂ, ਥੋੜ੍ਹਾ ਫਖਰ ਮਹਿਸੂਸ ਕਰ ਸਕਦੇ ਹਾਂ ਕਿ ਸਾਡੀਆਂ ਫਿਲਮਾਂ ਦੇਖਣ ਤੋਂ ਬਾਅਦ, ਸਾਡੀ ਮਾਂ ਬੋਲੀ ਦੀ ਜ਼ੁਬਾਨ ਦੀਆਂ ਫਿਲਮਾਂ ਦੇਖਣ ਤੋਂ ਬਾਅਦ ਸਾਨੂੰ ਬਹੁਤ ਸਾਰੇ ਬਜ਼ੁਰਗਾਂ ਨੇ ਵਿਦੇਸ਼ਾਂ ਦੀ ਧਰਤੀ 'ਤੇ ਜਦੋਂ ਅਸੀਂ ਪਹੁੰਚੇ, ਉੱਥੇ ਸਾਨੂੰ ਘੁੱਟ ਕੇ ਗਲਵੱਕੜੀਆਂ ਪਾ ਕੇ ਸਾਡੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਅਸੀਂ ਆਪਣੇ ਪੋਤੇ ਪੋਤਰਿਆਂ ਨੂੰ, ਦੋਤੇ ਦੋਤਿਆਂ ਨੂੰ ਕਹਿੰਦੇ ਰਹੇ ਕਿ ਪੁੱਤ ਪੰਜਾਬੀ ਸਿੱਖ ਲਓ। ਸਾਡੀ ਪੰਜਾਬੀ ਨਹੀਂ ਸਿੱਖੀ, ਨਾ ਸਾਡੇ ਨਾਲ ਪੰਜਾਬੀ 'ਚ ਗੱਲ ਕਰਦੇ ਸੀਗੇ, ਪਰ ਤੁਹਾਡੀਆਂ ਫਿਲਮਾਂ ਦੇਖਣ ਤੋਂ ਬਾਅਦ ਮੈਨੂੰ ਮੇਰੇ ਦੋਤੇ ਨੇ ਪੁੱਛਿਆ, ਮੇਰੀ ਦੋਤੀ ਨੇ ਪੁੱਛਿਆ, ਮੇਰੇ ਪੋਤੇ ਪੋਤੀ ਨੇ ਪੁੱਛਿਆ ਕਿ ਦਾਦਾ ਜੀ, ਨਾਨਾ ਜੀ, ਇਸ ਡਾਇਲੌਗ ਦਾ ਕੀ ਮੀਨਿੰਗ ਸੀਗਾ, ਮੈਨੂੰ ਦੱਸੋ। ਕਿ ਸਾਡੇ ਧੀਆਂ ਪੁੱਤ, ਸਾਡੇ ਦੋਤੇ ਦੋਤੀਆਂ, ਪੋਤੇ ਪੋਤੀਆਂ ਤੁਸੀਂ ਪੰਜਾਬੀ ਬੋਲਣ ਲਾਤੇ। ਮੈਂ ਸਮਝਦਾ, ਸ਼ੁਕਰੀਆ ਜੀ, ਮੈਂ ਸਮਝਦਾ ਕਿ ਰੰਗਮੰਚ ਜਾਂ ਕਲਾਕਾਰ ਦੀ ਮੌਸੀਕੀ ਜਾਂ ਗਾਇਕੀ ਜਾਂ ਸਿਨੇਮਾ ਅੱਜ ਦੀ ਦੁਨੀਆ ਦਾ ਸਭ ਤੋਂ ਵੱਡਾ ਸਾਧਨ ਹੈ ਕਿਸੇ ਚੀਜ਼ ਨੂੰ ਫੈਲਾਉਣ ਦਾ, ਕਿਸੇ ਚੀਜ਼ ਨੂੰ ਦੂਰ ਦਰਾਡੇ ਤੱਕ ਲੈ ਕੇ ਜਾਣ ਦਾ ਸਾਡੇ ਕੋਲੇ ਵੱਡਾ ਸਾਧਨ ਹੈ। ਜਿਵੇਂ ਹੁਣੇ ਪੈਨਲ ਦੇ ਵਿੱਚ ਇਹਨਾਂ ਨੇ ਕਿਹਾ ਕਿ ਸਦਉਪਯੋਗ ਹੋਣਾ ਚਾਹੀਦਾ ਸੀਗਾ। ਇਹ ਸਾਡੇ ਕੋਲ ਜਿਹੜਾ ਸਾਡੇ ਹੱਥਾਂ ਦੇ ਵਿੱਚ ਵਿਗਿਆਨ ਦੀ ਬਹੁਤ ਬੜੀ ਉੱਤਮ ਕਾਢ ਹੈ,
ਜਿਹਨੇ ਪੂਰੀ ਦੁਨੀਆ ਨੂੰ ਇੱਕ ਦੂਜੇ ਨਾਲ ਜੋੜਿਆ, ਪਰ ਅਸੀਂ ਦਾ ਸਦਉਪਯੋਗ ਕਰਨਾ ਨਹੀਂ ਸਿੱਖੇ। ਸੋ ਉਮੀਦ ਕਰਦੇ ਕਿ ਇਹੋ ਜਿਹੀਆਂ ਕਾਨਫਰੰਸਾਂ ਵਿੱਚੋਂ ਅਸੀਂ ਇਹ ਗੱਲਾਂ ਸਿੱਖ ਕੇ ਜਾਵਾਂਗੇ, ਇਹਨਾਂ ਚੀਜ਼ਾਂ ਦਾ ਸਦਉਪਯੋਗ ਕਰੀਏ ਤੇ ਇਹ ਚੀਜ਼ਾਂ ਸਾਡੇ ਵਰਤਣ ਲਈ ਨੇ। ਇਹ ਚੀਜ਼ਾਂ ਨੂੰ ਅਸੀਂ ਵਰਤੀਏ, ਇਹ ਚੀਜ਼ਾਂ ਸਾਨੂੰ ਨਾ ਵਰਤ ਜਾਣ। ਹੋਰ ਉਲਟ ਰਿਹਾ ਕਿ ਇਹ ਚੀਜ਼ਾਂ ਟੈਕਨੋਲੋਜੀ ਸਾਨੂੰ ਵਰਤ ਗਈ, ਅਸੀਂ ਇਹ ਚੀਜ਼ਾਂ ਨਹੀਂ ਵਰਤੀਆਂ। ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਚੀਜ਼ਾਂ ਨੂੰ ਆਪਾਂ ਵਰਤੀਏ ਤੇ ਸਾਨੂੰ ਨਾ ਵਰਤਣ। ਸੋ ਪੰਜਾਬੀ ਮਾਂ ਬੋਲੀ ਦੇ ਪਿਆਰ ਕਰਨ ਵਾਲੇ ਮੇਰੇ ਮਿਹਰਬਾਨ ਦੋਸਤੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਮਹਿਮਾਨ ਨਵਾਜ਼ੀ ਦਾ ਬਹੁਤ ਬਹੁਤ ਸ਼ੁਕਰੀਆ। ਮੈਂ ਆਪ ਪੰਗੂ ਪੰਗੂ ਸਾਹਿਬ ਨਾਲ ਗੱਲ ਕਰਦਾ ਸੀਗਾ, ਮੈਂ ਕਿਹਾ ਜਿੱਦਣ ਇਹ ਬਾਰਡਰ ਖੁੱਲ ਗਿਆ, ਇਹ ਭਰਾ ਸਾਡੇ ਕੋਲੇ ਆਏ, ਰਜ਼ਾ ਜੀ ਸਾਡੇ ਕੋਲੇ ਆਏ, ਸ਼ਾਇਦ ਅਸੀਂ ਇੰਨੀ ਮਹਿਮਾਨ ਨਵਾਜ਼ੀ ਨਾ ਕਰ ਸਕੀਏ। ਕੋਸ਼ਿਸ਼ ਕਰਾਂਗੇ ਤੁਹਾਡੀ ਇਸ ਮਹਿਮਾਨ ਨਵਾਜ਼ੀ ਦਾ ਮੁੱਲ ਤਾਰਨ ਦਾ। ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਦੱਸੋ ਜੀ ਸੁਰੇਸ਼ ਸਾਹਿਬ ਨੇ ਅਸਲਾਮ ਅਲੈਕੁਮ। ਅਸੀਂ ਜੀ ਇਸ ਟਾਈਮ ਹੁਣ ਸ਼ਾਮ ਹੋ ਗਈ, ਆਪਣਾ ਮੁੜ ਕੇ ਆ ਗਏ ਅਸੀਂ ਹੋਟਲ ਦੇ ਵਿੱਚ। ਅੱਜ ਦਾ ਦਿਹਾੜਾ ਜਿਹੜਾ ਜਿਵੇਂ ਜੋ ਅਸੀਂ ਦੇਖਿਆ ਨਾ, ਜੋ ਸਾਨੂੰ ਲੱਭਿਆ ਉਹ ਅਸੀਂ ਤੁਹਾਨੂੰ ਵੀ ਦਿਖਾਤਾ। ਮੋਬਾਈਲ ਦੇ ਵਿੱਚ ਅਸੀਂ ਕੈਚ ਕਰ ਲਿਆ ਤੇ ਹੰਜਰਾਜ ਸਾਹਿਬ ਤੇ ਸਾਰੀ ਦਿਹਾੜੀ ਉੱਥੇ ਫਿਰ ਨਾਸ ਭਾਜ ਦੇ ਵਿੱਚ ਬੰਦਾ ਥੱਕ ਜਾਂਦਾ ਤੇ ਉਂਝ ਦਿਨ ਚੰਗਾ ਲੰਘਿਆ। ਅੱਜ ਪਹਿਲਾ ਦਿਨ ਸੀਗਾ ਤੇ ਗਾਂ ਕੱਲ ਨੂੰ ਦੂਆ ਦਿਨ ਤੇ ਪਰਸੋਂ ਨੂੰ ਤੀਸਰਾ ਦਿਨ, ਆਖਰੀ ਦਿਨ। ਸੂਰਿਆ ਤਾਂ ਬੈਠੇ ਕਿੱਥੇ ਰੱਬ ਦੇ ਨੇੜੇ। ਹਾਂਜੀ ਅਸੀਂ ਭਾਈ ਸਿੰਗਲ ਸਿਲੰਡਰ ਗੱਡੀ ਨਹੀਂ ਚੱਲਣੀ ਸਾਮਾ ਸਾਹਿਬ ਵੀ ਸਾਡੇ ਨਾਲ ਰਲ ਗਏ। ਹੋਰ ਹਸਤੀਆਂ ਸਾਮਾ ਰਾਮੇ ਸਾਹਿਬ, ਸਾਮਾ ਰਾਮੇ ਸਾਹਿਬ ਬੋਲੋ ਸਰ। ਹਾਂਜੀ ਸਾਮਾ ਰਾਮੇ ਸਾਹਿਬ ਜੀ ਸਾਡੇ ਨਾਲ ਨਹੀਂ ਕੁਝ ਬੋਲਣਾ। ਨਹੀਂ ਕੁਝ ਵੀ ਬੋਲ ਲਓ। ਮੈਂ ਕਿਹਾ ਬੋਲੀ ਕਰੋ, ਕਹਿੰਦੇ ਹਾਂ ਬੋਲੀ ਕਰੋ। ਰਸਗੁੱਲਾ ਭਾਈ ਰਸਗੁੱਲਾ ਰਸਗੁੱਲੇ ਆ ਗਏ ਸਰ ਹਮਾਰੇ ਭਾਈ। ਭਾਈ ਗੁਲਾਬ ਚਲੋ ਚਲੋ ਇੱਕ ਮਿੰਟ ਇੱਧਰ ਸਾਡੇ ਕੋਲ ਬੜੀਆਂ ਬੜੀਆਂ ਭਾਜੀ ਹਾਂ ਬੋਲੋ। ਇੱਕ ਗੁਲਾਬ ਜਾਮੁਨ ਲਾ ਕੇ ਕਹਿੰਦਾ ਇਹਨੇ ਭਾਈ ਮੇਰਾ ਨੰਬਰ ਰੱਖਣਾ। ਚੱਲ ਯਾਰ ਬੋਲੀਏ। ਮੈਂ ਸਾਡੇ ਕੋਲ ਇਸ ਟਾਈਮ ਬੜੀਆਂ ਹਸਤੀਆਂ ਬੈਠੀਆਂ ਤੇ ਮਾੜਾ ਜਿਹਾ ਕੈਮਰਾ ਇੱਧਰ ਨੂੰ ਘੁਮਾ ਸਕੇ ਤੁਹਾਨੂੰ ਚੜ੍ਹਦੇ ਪੰਜਾਬ ਦਾ ਸਟਾਰ ਭਾਜੀ ਵੀਰ ਸਿੰਘ। ਭਾਜੀ ਮਾੜਾ ਜੀ ਇੱਧਰ ਹੈਲੋ ਬੋਲ ਦਿਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਇੱਕ ਸਾਡੇ ਕੋਲ ਮੁੰਡਾ 6 ਫੁੱਟ ਦਾ 7 ਇੰਚ ਕੱਦ ਦਾ, ਬੜਾ ਹੀ ਸੋਹਣਾ ਦਿਲਾਵਰ ਸਿੰਘ। ਨਾ ਦਿਖਾਈ ਨਾ ਯਾਰ ਭਾਈ ਦੱਸਿਓ ਤੇ ਟੱਕਰ ਦਾ ਬੰਦਾ ਭਾਦ ਵੀ ਇੰਨਾ ਉੱਚਾ ਅੱਜ ਇਧਰੋਂ ਆਏ ਆ। ਤੇ ਇਹ ਸਰਦਾਰ ਜੀਆ ਸਾਹਿਬ ਨੇ ਸਾਰੇ ਨਹੀਂ ਜਾਣਦੇ। ਠੀਕ ਹੈ ਕੋਈ ਗੱਲ ਕਰੋ ਜੀਆ ਸਾਹਿਬ। ਬਾਕੀ ਜਨਤਾ ਜਿਹੜੀ ਸਾਡੀ ਉਹ ਖਲੋਤੀ ਹੋਈ ਸਵੇਰੇ ਇਨਸ਼ਾਅੱਲਾ ਦੂਸਰਾ ਦਿਨ ਨੇ ਤੇ ਸਵੇਰ ਦੀ ਗੱਲਬਾਤ ਜਿਹੜੀ ਉਹ ਤੁਹਾਨੂੰ ਖਾਵਾਂਗੇ। ਅੱਜ ਸਿਸਟਮ ਇਹ ਹੋਇਆ ਕਿ ਮੋਬਾਈਲ ਹੋ ਗਿਆ ਬੰਦ। ਕੁਝ ਗੱਲਾਂ ਮੈਂ ਪਹਿਲਾਂ ਦੱਸਿਆ ਰਿਕਾਰਡ ਹੋਈਆਂ, ਕੁਝ ਨਹੀਂ ਹੋਈਆਂ। ਜਿੰਨੀਆਂ ਹੋਈਆਂ ਨੇ ਆਮੀਨ ਕਰਿਆ ਜੇ, ਬਾਕੀ ਕੰਮੀ ਕਰ ਲਈ ਸਨ ਅੱਲਾ ਦੇ ਵੱਲੇ। ਬਾਕੀ ਗੱਲ ਚਾਚਾ ਤਾਲਾ ਦੱਸੀ ਫੋਨ ਤੇ।